ਹੁਣ ਸਰਬੱਤ ਖਾਲਸੇ ਦੇ ਵੱਲੋਂ ਗੁਰਮਤੇ ਜਿਹੜੇ ਨੇ ਉਹ ਪੋਲੀਟੀਕਲ ਵੀ ਕੀਤੇ ਜਾਂਦੇ ਸੀ ਵੀ ਅਬਦਾਲੀ ਆਇਆ ਰੋਕਣਾ ਕਿਵੇਂ ਹੈ, ਲਾਹੌਰ ਫਤਿਹ ਕਰਨਾ ਕਿਵੇਂ, ਜੇ ਕਸੂਰ ਦੇ ਬ੍ਰਾਹਮਣ ਦੀ ਬ੍ਰਾਹਮਣੀ ਕੋਈ ਲੈ ਜਾਂਦਾ ਹੈ, ਜਿਹੜਾ ਉਹ ਕਸੂਰ ਦਾ ਨਵਾਬ ਉਹ ਆ ਕੇ ਫਰਿਆਦੀ ਹੁੰਦਾ ਅਕਾਲ ਤਖਤ ਤੇ ਔਰ ਇਹ ਫੈਸਲਾ ਹੁੰਦਾ ਵੀ ਕਸੂਰ ਤੇ ਧਾਵਾ ਬੋਲਣਾ, ਉਸੇ ਅਕਾਲ ਤਖਤ ਤੇ ਫੈਸਲਾ ਹੁੰਦਾ। ਉਹਨਾਂ ਨੂੰ ਗੁਰਮਤ ਦੀ ਸਮਝ ਨਹੀਂ ਸੀ। ਇਹ ਜਿਹੜੇ ਅੱਜ ਦੇ ਜਿਹੜੇ ਇਹ ਜਾਲੀ ਜਿਹੇ ਕਿਸਮ ਦੇ ਆਪਣੇ ਆਪ ਨੂੰ ਸਕਾਲਰ ਕਹਿਣ, ਇਹਨਾਂ ਨੂੰ ਸਮਝ ਹੈ ਵੀ ਅਕਾਲ ਤਖਤ ਦੀ ਅਹਿਮੀਅਤ ਕੀ ਹੈ। ਤਖਤਾਂ ਦੇ ਤਖਤ ਥਰੋਨ ਹੁੰਦੇ ਨੇ, ਸੀਟ ਆਫ ਪਾਵਰ ਹੁੰਦੀ ਹੈ। ਤਖਤਾਂ ਦੇ ਉੱਤੇ ਹਥਿਆਰ ਰੱਖੇ ਹੋਏ ਨੇ, ਸਾਰੇ ਪੰਜੋ ਤਖਤ ਨੇ। ਹਾਲਾਂਕਿ ਗੁਰੂ ਵੱਲੋਂ ਬਣਾਇਆ ਇੱਕੋ ਹੀ ਤਖਤ ਹੈ ਅਕਾਲ ਤਖਤ, ਬਾਕੀ ਬਾਅਦ ਦੇ ਵਿੱਚ ਜਿਹੜੇ ਨੇ ਪੰਥ ਨੇ ਡਿਕਲੇਅਰ ਕੀਤੇ ਨੇ। ਇਹ ਤਖਤ ਦਮਦਮਾ ਸਾਹਿਬ ਤਾਂ 1965-66 ਦੇ ਪੀਰੀਅਡ 'ਚ ਬਣਾਇਆ ਗਿਆ, ਲੇਕਿਨ ਅਕਾਲ ਤਖਤ ਸੁਪਰੀਮ ਇਸ ਲਈ ਵੀ ਹੈ ਕਿਉਂਕਿ ਗੁਰੂ ਸਾਹਿਬਾਨ ਦੇ ਉਸ ਪੀਰੀਅਡ 'ਚ ਔਰ ਸਾਰੀ ਸਾਡੀ ਸਟਰਗਲ ਜਿਹੜੀ 18ਵੀਂ ਸਦੀ ਦੀ ਆਰਮਡ ਸਟਰਗਲ, ਉਹ ਅਗਵਾਈ ਅਕਾਲ ਤਖਤ ਤੋਂ ਸੀ। ਵੀ ਗੁਰਦੁਆਰੇ ਦੇ ਵਿੱਚ ਕੋਰੜੇ ਤਾਂ ਨਹੀਂ ਮਾਰੇ ਜਾਂਦੇ। ਜੇ ਤੁਸੀਂ ਇਹ ਕਹਿਣਾ ਹੋਏ ਕਿ ਜੀ ਇਹ ਤਾਂ ਸਿਰਫ ਇਬਾਦਤ ਦੀ ਥਾਂ ਹੈ, ਇਹਦਾ ਮਤਲਬ ਹੈ ਤਖਤ ਸੀ, ਤਖਤ ਦੇ ਉੱਤੇ ਪੈਟੀਸ਼ਨ ਵੀ ਹੁੰਦੀ ਹੈ, ਤਖਤ ਤੋਂ ਸਜ਼ਾ ਵੀ ਸੁਣਾਈ ਜਾਂਦੀ ਹੈ, ਸਜ਼ਾ ਐਗਜ਼ੀਕਿਊਟ ਵੀ ਕੀਤੀ ਜਾਂਦੀ ਹੈ। ਔਰ ਸਾਰੇ ਮੋਰਚੇ ਪੋਲੀਟੀਕਲੀ ਜੇ ਅਸੀਂ ਗੱਲ ਕਰੀਏ, ਉਦੋਂ ਨਹੀਂ ਇਹਨਾਂ ਨੂੰ ਤਕਲੀਫ ਹੋਈ ਗਾਂਧੀ ਔਰ ਦੂਜਿਆਂ ਨੂੰ, ਜਦੋਂ ਇਹ ਚਾਬੀਆਂ ਦਾ ਮੋਰਚਾ ਫਤਿਹ ਕੀਤਾ ਤੇ ਗਾਂਧੀ ਨੇ ਕਿਹਾ ਕਿ ਜੀ ਇਹ ਪਹਿਲੀ ਤੁਸੀਂ ਆਜ਼ਾਦੀ ਦੀ ਬੈਟਲ ਜਿੱਤ ਲਈ ਹੈ, ਹੁਣ ਭਾਰਤ ਨੂੰ ਆਜ਼ਾਦ ਕਰਾਓ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖਾਂ ਵਿਚਲੇ ਜਿਹੜੇ ਗਾਂਧੀਵਾਦੀ ਵਰਗ ਵੱਲੋਂ ਅਜੇ ਵੀ ਇਹ ਰਾਗ ਲਾਪਿਆ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਤੇ ਜਿਹੜੇ ਹਥਿਆਰ ਨਹੀਂ ਲਿਜਾਣੇ ਚਾਹੀਦੇ ਸਨ। ਸੋ ਇਹਨਾਂ ਅਖੌਤੀ ਸਿੱਖਾਂ ਨੂੰ ਭਾਈ ਕਾਹਨ ਸਿੰਘ ਨਾਭਾ ਦੀ ਗੁਰਦੁਆਰੇ ਦੀ ਜਿਹੜੀ ਪਰਿਭਾਸ਼ਾ ਹੈ ਉਹ ਪੜ੍ਹ ਲੈਣੀ ਚਾਹੀਦੀ ਹੈ, ਜਿਸ ਵਿੱਚ ਉਹ ਕਹਿੰਦੇ ਹਨ ਕਿ ਗੁਰਦੁਆਰਾ ਸਾਡੇ ਲੋਹਮਈ ਦੁਰਗ ਹਨ, ਜਾਨੀ ਕਿ ਲੋਹੇ ਦੇ ਕਿਲੇ ਵੀ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੂਨ 84 ਘੱਲੂਘਾਰੇ ਦੇ 41ਵੇਂ ਸਾਲਾਨਾ ਯਾਦ ਦੇ ਮੌਕੇ ਬਹੁਤ ਸਾਰੇ ਆਸਪੈਕਟਸ ਦੇ ਉੱਤੇ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗੱਲਬਾਤ ਹੋਈ ਹੈ। ਬਹੁਤ ਸਾਰੇ YouTube ਚੈਨਲ ਵੀ ਹੁਣ ਇਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ। ਹਾਲਾਂਕਿ ਕੁਝ ਕੱਚ ਕਰੜ ਕਿਸਮ ਦੇ ਜਿਹੜੇ ਲੋਕ ਨੇ ਉਹ ਆਪਣਾ ਵਰਜਨ ਜਿਹੜਾ ਇੱਧਰੋਂ ਉੱਧਰੋਂ, ਕਿਉਂਕਿ ਇਸ ਨੇ YouTube ਔਰ ਸੋਸ਼ਲ ਮੀਡੀਆ ਨੇ ਜਿਹੜੀ ਗੰਭੀਰ ਡਿਸਕਸ਼ਨ ਹੈ ਜਾਂ ਕੋਈ ਸਬੂਤਾਂ ਨਾਲ ਗੱਲ ਕਰਨੀ ਹੈ, ਉਸ ਨੂੰ ਉਸ ਕੇਸ ਨੂੰ ਨੁਕਸਾਨ ਪਹੁੰਚਾਇਆ। ਅਟੈਂਸ਼ਨ ਸਪੈਨ ਤਾਂ ਨਹੀਂ ਹੈ ਸਾਡੀ। ਹਾਲਾਂਕਿ ਇਹ ਕੋਸ਼ਿਸ਼ ਰਹੀ ਹੈ ਕਿਉਂਕਿ ਅਸੀਂ ਉਸ ਜਨਰੇਸ਼ਨ ਨੂੰ ਹੀ ਬਿਲੋਂਗ ਕਰਦੇ ਹਾਂ ਜਿਹਦੇ 'ਚ ਗੰਭੀਰ ਗੱਲਬਾਤ ਜਦੋਂ ਤੁਸੀਂ ਕਰਦੇ ਹੋ ਤਾਂ ਉਸ ਦੇ ਲਈ ਤੁਹਾਡੇ ਕੋਲ ਐਜ਼ ਏ ਬੈਕਅਪ ਸਬੂਤ ਹੋਣਾ ਜ਼ਰੂਰੀ ਹੈ। ਔਰ ਇਸ ਗੱਲ ਦੇ ਮੱਦੇ ਨਜ਼ਰ ਵੀ ਕਿ ਉਸ ਨੂੰ ਚੈਲੰਜ ਵੀ ਹੁੰਦਾ ਹੈ ਔਰ ਤੁਹਾਡੇ ਕੋਲ ਚੈਲੰਜ ਨੂੰ ਕਾਊਂਟਰ ਕਰਨ ਦੇ ਲਈ ਵੀ ਜਿਹੜੀ ਆ ਉਹ ਦਲੀਲ ਹੋਣੀ ਚਾਹੀਦੀ ਹੈ। ਜਿਵੇਂ ਕੱਲ੍ਹ ਸਾਡਾ ਇੱਕ ਸੈਗਮੈਂਟ ਕਿ ਕਿਵੇਂ ਇੱਕ ਸਿੱਖਾਂ ਦਾ ਵਰਗ ਜਿਹੜਾ ਬਿਲਕੁਲ RSS ਜਾਂ BJP ਦੀ ਝੋਲੀ ਪਿਆ ਹੋਇਆ ਹੈ ਜਾਂ ਉਹਨਾਂ ਦੇ ਪ੍ਰਭਾਵ ਥੱਲੇ ਹੈ, ਜਾਂ ਕਈ ਵਾਰ ਅਣਜਾਣੇ 'ਚ ਵੀ ਜਿਹੜੇ ਉਹਨਾਂ ਦੇ ਪ੍ਰਭਾਵ ਥੱਲੇ ਨੇ ਉਹਨਾਂ ਦਾ ਪ੍ਰਭਾਵ ਕਬੂਲਦਾ ਹੈ। ਇਹ ਵਨ ਵੇ ਨੈਰੇਟਿਵ ਦੇਣ ਦੀ ਕੋਸ਼ਿਸ਼ ਅੱਜ ਕੱਲ੍ਹ ਕਰ ਰਹੇ ਨੇ ਔਰ ਇਸ ਕਿਸਮ ਦਾ ਜਿਹੜੇ ਵੱਡੇ ਸਮਾਗਮ ਇੱਕ ਦੋ ਥਾਵਾਂ 'ਤੇ ਹੋਏ, ਉਹਨਾਂ ਦੀ ਜਿਹੜੀ ਕਵਰੇਜ ਵੀ ਸਾਹਮਣੇ ਦੇਖਣ 'ਚ ਆਈ ਹੈ ਕਿ ਉਹਦੇ 'ਚੋਂ ਸਿਰਫ ਕਾਂਗਰਸ ਨੂੰ ਟਾਰਗੇਟ ਕਰਨ ਦੀ ਲਾਈਨ ਹੈ ਜੀ, ਕਾਂਗਰਸ ਨੇ ਕੀਤਾ ਕਰਾਇਆ, ਇੰਦਰਾ ਗਾਂਧੀ ਨੇ ਕੀਤਾ, ਔਰ ਬਾਕੀ ਸਾਰਾ ਜਿਹੜਾ BJP ਦਾ ਅਮਲਾ ਫੈਲਾ ਜਾਂ ਲਾਣਾ, ਕਿਉਂਕਿ ਅਲਟੀਮੇਟਲੀ ਜਿਵੇਂ ਮੈਂ ਕਿਹਾ ਵੀ ਉੱਥੇ ਬਹੁਤ ਤਰ੍ਹਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਅਮਿਤ ਸ਼ਾਹ ਦੇ ਕਲੀਆਂ ਵਾਲੇ ਚੋਲੇ ਦੀ ਕਲੀ ਫੜੀ ਹੋਈ ਹੈ, ਉਸ ਨੂੰ ਹੀ ਜਸਟੀਫਾਈ ਕਰਦੇ ਨੇ। ਔਰ ਅਸੀਂ ਕੱਲ੍ਹ ਦਲੀਲਾਂ ਦੇ ਨਾਲ ਕਿ ਭਾਈ ਇਹ ਅੱਜ ਦੀ BJP ਔਰ ਇਹਦੀ ਪ੍ਰੀਡੈਸੈਸਰ ਜਿਹੜੀ ਭਾਰਤੀ ਜਨਸੰਘ ਉਹਨਾਂ ਦੀ ਪੋਲੀਟੀਕਲ ਵਿੰਗ ਸੀ ਔਰ ਇਹਨਾਂ ਸਾਰਿਆਂ ਦੀ ਮਾਂ ਜਿਹੜੀ RSS ਹੈ, ਜਿਸ ਦੀ ਕੁੱਖ 'ਚੋਂ ਇਹ 72 ਹਿੰਦੂਤਵੀ ਜਥੇਬੰਦੀਆਂ ਨੇ ਜਨਮ ਲਿਆ ਹੋਇਆ ਹੈ ਔਰ ਉਹਨਾਂ ਦਾ ਕੀ ਰੋਲ ਰਿਹਾ। ਹੁਣ ਇਸੇ ਤਰ੍ਹਾਂ ਇੱਕ ਨੈਰੇਟਿਵ ਜਿਹੜਾ ਅੱਜ ਵੀ ਇੱਕ ਤਬਕਾ, ਭਾਵੇਂ ਹੁਣ ਉਨਾ ਵੋਕਲ ਉਹ ਤਬਕਾ ਨਹੀਂ ਹੈ ਪਰ ਸਾਨੂੰ ਵੀ ਇੱਕ ਦੋ ਲਿਖਤਾਂ ਇਸ ਦੇ ਉੱਤੇ ਆਈਆਂ, ਉਹ ਕਹਿੰਦਾ ਜੀ ਬਿਲਕੁਲ ਸਰਕਾਰ ਨੇ ਗਲਤ ਕੀਤਾ, ਗੁਰਦੁਆਰਿਆਂ 'ਤੇ ਜਿਹੜਾ ਹੈ ਉਹ ਹਮਲਾ ਨਹੀਂ ਸੀ ਹੋਣਾ ਚਾਹੀਦਾ, ਬਹੁਤ ਜ਼ੁਲਮ ਹੋਏ, ਬਿਲਕੁਲ ਠੀਕ ਹੈ। ਪਰ ਜੇ ਸੰਤ ਭਿੰਡਰਾਂ ਵਾਲੇ ਹਥਿਆਰ ਲੈ ਕੇ ਉੱਥੇ ਨਾ ਹੁੰਦੇ
ਨਾ ਅਕਾਲ ਤਖਤ ਤੇ ਹੁੰਦੇ ਤੇ ਇਹ ਹਮਲਾ ਨਹੀਂ ਸੀ ਹੋਣਾ। ਉਹਨੂੰ ਅਜੇ ਵੀ ਹੁਣ ਜਿਵੇਂ ਮੈਂ ਕਿਹਾ ਵੀ ਉਹਨਾਂ ਨੂੰ ਕਾਊਂਟਰ ਕਾਫੀ ਕੁਝ ਹੋਇਆ ਹੈ। ਔਰ ਇਹ ਸਾਰੇ ਦਲੀਲ ਨੂੰ ਮੈਂ ਸਮਝਦਾ ਵੀ ਵੈਸੇ ਤਾਂ ਮੈਨੂੰ ਕਈ ਵਾਰੀ ਇਸ ਕਿਸਮ ਦੀ ਗੱਲ ਦੇ ਉੱਤੇ ਗੱਲ ਕਰਨਾ ਵੀ ਵਕਤ ਦਾ ਜ਼ਿਆ ਲੱਗਦਾ ਹੈ, ਪਰ ਫਿਰ ਵੀ ਕਿਉਂਕਿ ਜਦੋਂ ਕਿਤੇ ਇਹ ਸਵਾਲ ਖੜਾ ਕੀਤਾ ਜਾਂਦਾ ਹੈ ਉਹ ਆਪਣੇ ਆਪ ਦੇ ਵਿੱਚ ਇਸ ਜਵਾਬ ਦਾ ਜਿਹੜਾ ਹੈ ਕਿ ਵੀ ਉਹ ਮੁਤਾਜ ਤਾਂ ਨਹੀਂ ਹੁੰਦਾ ਕਿ ਵੀ ਉਹਨੂੰ ਕੋਈ ਅਸੀਂ ਜਸਟੀਫਾਈ ਕਰਨਾ ਫਿਰ ਹੀ ਉਹਦੀ ਜਸਟੀਫਿਕੇਸ਼ਨ ਹੋਣੀ ਹੈ। ਲੇਕਿਨ ਜੇ ਅਸੀਂ ਦਲੀਲ ਦੀ ਖਾਤਰ ਇਸ ਪਾਠ ਨੂੰ ਦੇਖੀਏ ਵੀ ਤੇ ਫਿਰ ਇਹ ਆਪਣੇ ਆਪ 'ਚ ਹੀ ਆਰਗੂਮੈਂਟ ਸੈਲਫ ਡਿਫੀਟਿਸਟ ਹੈ ਕਿ ਜੇ ਸਿਰਫ ਇੱਕ ਧਾਰਮਿਕ ਥਾਂ ਦਾ ਮਕਸਦ ਇਬਾਦਤ ਹੀ ਹੁੰਦਾ ਹੈ। ਹਰਿਮੰਦਰ ਸਾਹਿਬ ਗੁਰੂ ਅਰਜਨ ਸਾਹਿਬ ਨੇ ਸਥਾਪਿਤ ਕੀਤਾ, ਸਾਈਂ ਮੀਆਂ ਮੀਰ ਨੇ ਨੀਂਹ ਪੱਥਰ ਰੱਖਿਆ, ਸਰੋਵਰ ਚੌਥੇ ਪਾਤਸ਼ਾਹ ਨੇ ਬਣਾਇਆ ਅੰਮ੍ਰਿਤਸਰ, ਉਸ ਦਾ ਨਾਂ 5 ਸਰੋਵਰ ਅੰਮ੍ਰਿਤਸਰ ਦੇ ਜਿਨ੍ਹਾਂ ਦੇ ਵਿੱਚ ਪੁਰਾਣਾ ਸੰਤੋਖਸਰ ਹੈ, ਫਿਰ ਅੰਮ੍ਰਿਤਸਰ ਹੈ, ਰਾਮਸਰ, ਵਿਵੇਕਸਰ, ਕੌਲਸਰ। ਹੁਣ ਕੀ ਜ਼ਰੂਰਤ ਸੀ 6ਵੇਂ ਪਾਤਸ਼ਾਹ ਨੂੰ ਉਸੇ ਹੀ ਹਰਿਮੰਦਰ ਸਾਹਿਬ ਤੋਂ 84 ਕਦਮਾਂ ਦੀ ਵਿੱਥ ਦੇ ਉੱਤੇ ਅਕਾਲ ਤਖਤ ਸਥਾਪਿਤ ਕਰਨ ਦੀ? ਬਿਲਕੁਲ, ਬੇਸ਼ੱਕ ਉਹ ਥੜਾ ਰੂਪ ਦੇ ਵਿੱਚ ਹੀ ਸਥਾਪਿਤ ਹੁੰਦਾ ਹੈ ਔਰ ਉੱਥੇ ਜਿਹੜਾ ਹੈ ਉਹ ਜਦੋਂ ਅਸੀਂ ਪੜ੍ਹਦੇ ਹਾਂ ਕਿ ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ, ਇਹ ਜਿਹੜਾ ਮੀਰੀ ਪੀਰੀ ਦਾ ਐਮਬੋਡੀਮੈਂਟ ਸੀ। ਹੁਣ ਇੱਕ ਪਾਸੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨੇ ਹਰਿਮੰਦਰ ਸਾਹਿਬ ਦੇ, ਕਿਉਂਕਿ ਉਹਨਾਂ ਨੇ ਪਹਿਲਾ ਆਵਾਜ਼ਾ ਲਿਆ ਸੰਤਾਂ ਕੇ ਕਾਰਜ ਆਪ ਖਲੋਏ। ਜਦੋਂ ਗੁਰਦੁਆਰਾ ਰਾਮਸਰ ਤੋਂ ਆਦ ਬੀੜ ਜਿਹੜੀ ਹੈ ਉਹ ਆਪਣੇ ਸਿਰ ਤੇ ਚੁੱਕ ਕੇ ਲਿਆਂਦੇ ਨੇ, ਗੁਰੂ ਅਰਜਨ ਸਾਹਿਬ ਨੰਗੇ ਪੈਰੀਂ ਜਿਹੜਾ ਉਹ ਚੌਰ ਕਰਦੇ ਆਉਂਦੇ ਨੇ। ਹੁਣ ਬਾਬਾ ਬੁੱਢਾ ਵੀ ਉਸ ਤਖਤ ਨੂੰ, ਕਿਉਂਕਿ ਜਦੋਂ ਅਸੀਂ ਰਾਜਯੋਗ, ਭਗਤੀ ਸ਼ਕਤੀ, ਮੀਰੀ ਪੀਰੀ, ਸੰਤ ਸਿਪਾਹੀ, ਇਹ ਸਾਰੇ ਲਫ਼ਜ਼ 200 ਸਾਲ ਦੇ ਪੀਰੀਅਡ 'ਚ ਇਹਨਾਂ ਦੇ ਵਿੱਚ ਇਹ ਨਵੇਂ ਲਫ਼ਜ਼ ਆਏ ਨੇ। ਅਰਥ ਉਹੀ ਹੈ ਕਿ ਸਿੱਖ ਥਾਟ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਦੇ ਵਿੱਚ ਦੋਨੋਂ ਚੀਜ਼ਾਂ ਬਰਾਬਰ ਨੇ। ਔਰ ਇਸੇ ਨੂੰ ਹੀ ਸਾਡੇ ਫੋਕਲੋਰ ਨੇ ਵੀ ਜਦੋਂ ਹੋਇਆ ਕਿ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ। ਹੁਣ ਸ਼ਾਹ ਬਾਦਸ਼ਾਹ ਨੂੰ ਕਹਿੰਦੇ ਨੇ। ਹੁਣ ਇੱਧਰ ਲੋਕ ਬੋਲੀਆਂ ਗੁਰੂ ਨਾਨਕ ਪਾਤਸ਼ਾਹ ਨੂੰ ਸ਼ਾਹ ਵੀ ਨੇ, ਬਾਦਸ਼ਾਹ ਵੀ ਨੇ, ਬਾਣੀ ਰਾਜਯੋਗ ਜਨ ਮਾਣਿਓ ਵੀ ਹੈ। ਤੇ ਇੱਧਰ ਜਦੋਂ 10ਵੇਂ ਪਾਤਸ਼ਾਹ ਦੇ ਜਲਵੇ ਨੂੰ ਭਾਈ ਨੰਦ ਲਾਲ ਬਿਆਨਦੇ ਨੇ ਤੇ ਫਿਰ ਉਹ ਵੀ ਬਾਦਸ਼ਾਹ, ਦਰਵੇਸ਼ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਹੁਣ ਬਾਦਸ਼ਾਹ ਦਰਵੇਸ਼ ਕਿ ਬਾਦਸ਼ਾਹਤ ਵੀ ਔਰ ਇਹੀ ਜਦੋਂ 6ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਬਾਤਨ ਫਕੀਰੀ ਜ਼ਾਹਰ ਅਮੀਰੀ, ਕਿ ਅੰਦਰ ਤੁਹਾਡੇ ਉਹ ਦਰਵੇਸ਼ੀ ਹੈ, ਬਾਕੀ ਰਾਜ ਭਾਗ ਔਰ ਦੂਸਰਾ। ਔਰ ਇਹ ਵੀ ਨਾਲ ਦਿੱਤਾ ਸੀ ਜਦੋਂ ਸਮਰੱਥ ਰਾਮਦਾਸ ਸ਼ਿਵਾਜੀ ਦੇ ਗੁਰੂ ਨੇ ਪੁੱਛਿਆ ਸੀ ਕਿ ਤੁਸੀਂ ਸ਼ਸਤਰ ਚੁੱਕੇ ਹੋਏ ਨੇ, ਉਹਨੇ ਕਿਹਾ ਸ਼ਸਤਰ ਗਰੀਬ ਕੀ ਰੱਖਿਆ, ਜਰਵਾਣੇ ਕੀ ਪੱਖਿਆ। ਇਹ ਅਸੀਂ ਚੁੱਕੇ ਨੇ ਗਰੀਬਾਂ ਨੂੰ ਪ੍ਰੋਟੈਕਟ ਕਰਨ ਦੇ ਲਈ। ਹੁਣ ਗਰੀਬਾਂ ਦੀ ਪ੍ਰੋਟੈਕਸ਼ਨ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ। ਨੀਵਿਆਂ ਨਤਾਣੇ ਜਿਹੜੇ ਬਿਲਕੁਲ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸਮਾਲੀਅਨ ਤਿੱਥੇ ਨਦਰ ਤੇਰੀ ਬਖਸ਼ਿਸ਼। ਔਰ ਜਿਹੜੀਆਂ ਤਾਕਤਾਂ ਗਰੀਬਾਂ ਨੂੰ ਤੰਗ ਕਰਦੀਆਂ ਨੇ, ਉਹਨਾਂ ਦੇ ਹਕੂਕ ਖੋਹਦੀਆਂ ਨੇ, ਉਹਦੇ 'ਚ ਜਦੋਂ ਸਿੱਖ ਪਰਮਾਤਮਾ ਨਾਲ ਜੁੜਿਆ ਹੋਇਆ ਹੈ, ਰੱਬ ਦਾ ਜਿਹੜਾ ਰਸਤਾ ਹੈ ਤੇ ਤੁਰਦਿਆਂ ਇਨਸਾਫ ਮੰਗਦਾ ਹੈ, ਤੇ ਗੁਰੂ ਅਰਜਨ ਸਾਹਿਬ ਦਾ ਫਰਮਾਨ ਹੈ ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾਗਨ ਮੈਂ ਸਾੜੀ। ਕਿ ਵੀ ਹੁਣ ਜਿਹੜੇ ਬੰਦੇ ਗੁੱਸੇ 'ਚ ਹੁੰਦੇ ਨੇ ਕਿ ਵਾਰੀ ਮੁੱਛ ਤੇ ਵੱਟ ਦੇ ਰਹੇ ਹੁੰਦੇ ਨੇ ਜਾਂ ਐ, ਉਹਨਾਂ ਨੇ ਕਿਹਾ ਵੀ ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਕਿ ਜਿਹੜੇ ਗਰੀਬਾਂ ਦੇ ਉੱਤੇ ਇਵੇਂ ਜਿਹੜਾ ਉਹ ਆਪਣਾ ਪ੍ਰਭਾਵ ਪਾਉਂਦੇ ਨੇ ਜਾਂ ਜ਼ੁਲਮ ਕਰਦੇ ਨੇ, ਪਾਰ ਬ੍ਰਹਮ ਸਾਗਰ ਮੈਂ ਸਾੜੀ, ਕਿ ਰੱਬ ਉਹਨੂੰ ਡਿਸਟਰੋਏ ਕਰਦਾ। ਤੇ ਸਿੱਖ ਉਸ ਪਾਰ ਬ੍ਰਹਮ ਦਾ, ਉਸ ਵਾਹਿਗੁਰੂ ਦਾ, ਖਾਲਸਾ ਅਕਾਲ ਪੁਰਖ ਕੀ ਫੌਜ ਦੇ ਨਾਤੇ ਉਸ ਦਾ ਸਿਪਾਹ ਸਲਾਰ ਹੈ, ਉਸੇ ਹੀ ਜਸਟਿਸ ਨੂੰ ਦੇਣਾ। ਜੇ ਹੁਣ ਬਾਣੀ 'ਚ ਅਸੀਂ ਅੱਜ ਵੀ ਰਾਗੀ ਸਿੰਘ ਇਹ ਸਾਰਾ ਜੂਨ ਦਾ ਹਫਤਾ ਪੜ੍ਹਦੇ ਨੇ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓਏ। ਹੁਣ ਪਾਪੀ ਨੂੰ ਦੰਡ ਤਾਂ ਫਿਰ ਖਾਲਸੇ ਨੇ, ਬੇਅੰਤ ਸਿੰਘ ਸਤਵੰਤ ਸਿੰਘ ਨੇ ਦੰਡ ਦਿੱਤਾ ਪਾਪੀ ਨੂੰ, ਜਿੰਦੇ ਸੁੱਕੇ ਨੇ ਦੰਡ ਦਿੱਤਾ।
ਉਹ ਕੋਈ ਮਾੜਾ ਤਾਂ ਨਹੀਂ ਗਲ 'ਚ ਪਾਈ ਉਹਦੇ ਇੰਦਰਾ ਗਾਂਧੀ ਦੇ ਜਾਂ ਵੈਦਿਆ ਦੇ, ਉਹ ਤਾਂ ਹਥਿਆਰਾਂ ਨਾਲ ਹੀ ਹੋਣਾ ਸੀ। ਸੋ ਜੇ ਠੀਕ 84 ਕਦਮਾਂ ਦੀ ਵਿੱਥ ਦੇ ਉੱਤੇ ਹਰਮੰਦਰ ਸਾਹਿਬ ਦੇ ਬਿਲਕੁਲ ਆਪੋਜ਼ਿਟ 6ਵੇਂ ਪਾਤਸ਼ਾਹ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ ਅਕਾਲ ਬਣਾਉਂਦੇ ਨੇ। ਹੁਣ ਮੈਸੇਜ ਬੜਾ ਕਲੀਅਰ, ਪਹਿਲਾ ਫਰਮਾਨ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਫਿਰ ਕਿੰਨੀਆਂ ਰਵਾਇਤਾਂ ਜਿਹੜੀਆਂ ਨੇ ਇਤਿਹਾਸ ਦੇ ਵਾਕਿਆਤ, ਅਸੀਂ ਉਸ ਸਾਰਿਆਂ ਨੂੰ, ਹਾਂ ਇੱਕ ਦਲੀਲ ਜਿਹੜੀ ਮੈਂ ਕੁਛ ਥਾਵਾਂ ਤੇ ਦੇਖੀ, ਉਹਨਾਂ ਨੇ ਕਿਹਾ ਜੀ ਜਦੋਂ ਪਹਿਲੀ ਜੰਗ ਅੰਮ੍ਰਿਤਸਰ ਦੀ ਜੰਗ ਹੋਈ, 6ਵੇਂ ਪਾਤਸ਼ਾਹ ਨੇ ਸ਼ਹਿਰ ਦੇ ਬਾਹਰ ਜਾ ਕੇ ਜਿਹੜੀ ਆ ਉਹ ਲੜਾਈ ਲੜੀ, ਲੋਹਗੜ੍ਹ ਤੋਂ ਜਾਂ ਦੂਜੇ ਇਹ ਵੀ ਬਾਹਰ ਲੜੀ ਜਾ ਸਕਦੀ ਸੀ। ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਵੀ ਜਦੋਂ ਤੁਸੀਂ ਜੰਗੀ ਸਟ੍ਰੈਟਜੀ ਬਣਾਉਂਦੇ ਹੋ, ਹੁਣ ਜ਼ਾਹਰ ਹੈ ਕਿ ਜਦੋਂ ਲਾਹੌਰ ਦੀ ਫੌਜ ਅੰਮ੍ਰਿਤਸਰ ਤੇ 6ਵੇਂ ਪਾਤਸ਼ਾਹ ਦੇ ਵੇਲੇ ਪਹਿਲੀ ਜੰਗ ਹੈ, ਉਹਨਾਂ ਦੇ ਜੀਵਨ ਦੀ ਹਮਲਾਵਰ ਹੁੰਦੀ ਹੈ। ਉਹਨਾਂ ਦੀ ਬੱਚੀ ਦਾ ਆਨੰਦ ਕਾਰਜ ਰੱਖਿਆ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਦੇ 5 ਬੇਟੇ ਸੀ ਸਾਹਿਬਜ਼ਾਦੇ, ਔਰ ਇੱਕ ਬੇਟੀ ਬੀਬੀ ਵੀਰੋ, ਉਹਦਾ ਆਨੰਦ ਕਾਰਜ ਰੱਖਿਆ ਹੋਇਆ ਸੀ। ਔਰ ਫੌਜ ਦਾ ਸ਼ਾਇਦ ਉਹਨਾਂ ਨੇ ਵੀ, ਜਿਵੇਂ ਜੇ ਇਹਨਾਂ ਨੇ ਅੱਜ ਦੇ ਹਾਕਮਾਂ ਨੇ ਜਿਹੜਾ ਉਹ 3 ਜੂਨ ਦਾ ਦਿਨ ਚੁਣਿਆ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ, ਉਹਨਾਂ ਨੇ ਵੀ ਦੇਖਿਆ ਵੀ ਰੁੱਝੇ ਹੋਣਗੇ। ਹੁਣ 6ਵੇਂ ਇਹ ਸਟ੍ਰੈਟਜੀ ਹੁੰਦੀ ਹੈ। 6ਵੇਂ ਪਾਤਸ਼ਾਹ ਨੇ ਦੇਖਿਆ ਕਿ ਭਾਈ ਇਹ ਜਿਹੜਾ ਉਹ ਰੰਗ ਦੇ ਵਿੱਚ ਭੰਗ ਵਾਲੀ ਗੱਲ ਵੀ ਹੋਏਗੀ, ਰੱਖਿਆ ਹੋਇਆ ਮੌਕਾ। ਉਹਨਾਂ ਨੇ ਬੀਬੀ ਵੀਰੋ ਨੂੰ ਔਰ ਆਪਣੇ ਬਾਕੀ ਜਿਹੜੇ ਕਲੋਜ਼ ਕੁਝ ਸਿੱਖਾਂ ਦੇ ਨਾਲ ਜਿਹੜਾ ਉਹ ਝਬਾਲ ਭੇਜ ਦਿੱਤਾ। ਹੁਣ ਕਿਉਂਕਿ ਇਸ ਏਰੀਏ ਦਾ ਜਿਹੜਾ ਮੁਖੀ ਸੀ ਉਹ ਚੌਧਰੀ ਲੰਗਾ ਢਿੱਲੋਂ ਸੀ, ਜਿਨ੍ਹਾਂ ਦੀ ਅੱਗੋਂ ਡਿਸੈਂਡੈਂਟ ਮਾਈ ਭਾਗੋ ਨੇ ਫਿਰ ਆਪਣੇ ਜੌਹਰ ਦਿਖਾਏ। ਹੁਣ ਬੀਬੀ ਵੀਰੋ ਦਾ ਆਨੰਦ ਕਾਰਜ ਝਬਾਲ ਦੇ ਵਿੱਚ ਚੌਧਰੀ ਲੰਗਾ ਦੇ ਘਰ ਦੇ ਵਿੱਚ ਜਾਂ ਉਹਨਾਂ ਦੇ ਮੌਕੇ ਦੇ ਉੱਤੇ ਉਸ ਸਥਾਨ ਦੇ ਉੱਤੇ ਹੁੰਦੇ। ਇਧਰ ਜ਼ਾਹਰ ਹੈ 6ਵੇਂ ਪਾਤਸ਼ਾਹ ਨੇ ਹਰਮੰਦਰ ਸਾਹਿਬ ਔਰ ਅਕਾਲ ਤਖਤ ਔਰ ਇਸ ਦੇ ਵਿਚਾਲੇ ਵੀ ਸਿੱਖਾਂ ਨੂੰ ਸੁਰੱਖਿਆ ਦੇ ਲਈ ਤਾਇਨਾਤ ਕੀਤਾ ਹੋਏਗਾ। ਪਰ ਜਿਹੜੀ ਐਡਵਾਂਸਿੰਗ ਉਹਨਾਂ ਦੀ ਫੌਜ ਹੈ, ਉਹਨਾਂ ਨੂੰ ਰੋਕਣ ਦੇ ਲਈ ਸ਼ਹਿਰ ਤੋਂ ਬਾਹਰ ਵੀ ਤੁਸੀਂ ਪੋਸਟ ਬਣਾਈ, ਜਿਹਦੇ 'ਚ ਅਸੀਂ ਲੋਹਗੜ੍ਹ ਦਾ ਮੁਕਾਮ ਦੇਖਦੇ ਹਾਂ, ਜਿੱਥੇ ਇੱਕ ਦਰਖਤ ਦੇ ਵਿੱਚੋਂ ਹੀ ਇੱਕ ਜਿਹੜਾ ਕਾਰੀਗਰ ਸਿੱਖ ਸੀ ਉਹਦੇ 'ਚ ਜਿਹੜਾ ਉਹ ਗੋਲਾ ਚਲਾਇਆ ਗਿਆ। ਹੁਣ ਇਸ ਦਲੀਲ ਨੂੰ ਇਹ ਕਹਿ ਕੇ ਜੀ ਉਹਨਾਂ ਨੇ ਬਾਹਰ, ਉਹਨਾਂ ਨੇ ਸਾਰੀਆਂ ਪੋਜੀਸ਼ਨਸ ਲਈਆਂ, ਉਹਨਾਂ ਨੇ ਆਪਣੇ ਪਰਿਵਾਰ ਜਾਂ ਜਿਹੜਾ ਕਾਰਜ ਰੱਖਿਆ ਸੀ ਉਹਦੀ ਵੀ ਕੰਪਲੀਸ਼ਨ ਕੀਤੀ, ਬਾਹਰ ਵੀ ਚੈਲੰਜ ਕੀਤਾ। ਔਰ ਜ਼ਾਹਰ ਹੈ ਕਿ ਵੀ ਇਹ ਜਿਹੜਾ ਸਟ੍ਰੈਟਜੀ ਹੈ, ਫਿਰ ਤੁਸੀਂ ਉਸ ਤੋਂ ਬਾਅਦ ਦੇ ਸਾਰੇ ਪੀਰੀਅਡ ਨੂੰ ਤੁਸੀਂ ਦੇਖ ਸਕਦੇ ਹੋ। 18ਵੀਂ ਸਦੀ ਸਰਬੱਤ ਖਾਲਸਾ ਉਸੇ ਮੁਕਾਮ ਦੇ ਉੱਤੇ। ਹੁਣ ਸਰਬੱਤ ਖਾਲਸੇ ਦੇ ਵੱਲੋਂ ਗੁਰਮਤੇ ਜਿਹੜੇ ਨੇ ਉਹ ਪੋਲੀਟੀਕਲ ਵੀ ਕੀਤੇ ਜਾਂਦੇ ਸੀ ਵੀ ਅਬਦਾਲੀ ਆਇਆ, ਰੋਕਣਾ ਕਿਵੇਂ ਹੈ, ਲਾਹੌਰ ਫਤਿਹ ਕਰਨਾ ਕਿਵੇਂ ਹੈ। ਜੇ ਕਸੂਰ ਦੇ ਬ੍ਰਾਹਮਣ ਦੀ ਬ੍ਰਾਹਮਣੀ ਕੋਈ ਲੈ ਜਾਂਦਾ, ਜਿਹੜਾ ਉਹ ਕਸੂਰ ਦਾ ਨਵਾਬ ਉਹ ਆ ਕੇ ਫਰਿਆਦੀ ਹੁੰਦਾ ਅਕਾਲ ਤਖਤ ਤੇ, ਔਰ ਇਹ ਫੈਸਲਾ ਹੁੰਦਾ ਵੀ ਕਸੂਰ ਤੇ ਧਾਵਾ ਬੋਲਣਾ, ਉਸੇ ਅਕਾਲ ਤਖਤ ਤੇ ਫੈਸਲਾ ਹੁੰਦਾ। ਉਸੇ ਅਕਾਲ ਤਖਤ ਤੇ ਜਦੋਂ ਅਬਦਾਲੀ ਹਮਲਾਵਰ ਹੁੰਦਾ 1762 ਦੇ ਪੀਰੀਅਡ 'ਚ, ਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਿਹੜੇ 30 ਖਾਲਸਾ ਇਹ ਮਤਾ ਕਰਦਾ ਹੈ ਕਿ ਭਾਈ ਅਸੀਂ ਇੱਥੋਂ ਪਤਰਾ ਵਾਚਾਂਗੇ ਔਰ ਵਾਪਸੀ ਦੇ ਉੱਤੇ ਉਹਨੂੰ ਜਾਂਦਿਆਂ ਤੇ ਹਮਲੇ ਕਰਾਂਗੇ। ਪਰ ਬਾਬਾ ਗੁਰਬਖਸ਼ ਸਿੰਘ ਆਪਣੇ ਹੋਰ 29 ਸਾਥੀਆਂ ਦੇ ਨਾਲ ਐਗਜ਼ੈਂਪਟ ਹੋ ਜਾਂਦੇ ਨੇ। ਉਹ ਕਹਿੰਦੇ ਨੇ ਜੀ ਵੀ ਹੁਣ ਸਾਨੂੰ ਸ਼ਹੀਦੀ ਦਾ ਚਾਅ ਹੈ, ਸਾਨੂੰ ਸ਼ਹੀਦੀ ਦੀ ਆਗਿਆ ਦਿਓ ਵੀ ਅਸੀਂ ਡਿਫੈਂਡ ਕਰਾਂਗੇ ਇਸ ਨੂੰ, ਬਾਕੀ ਖਾਲਸਾ ਨਿਕਲ ਜਾਏ ਸੇਫ ਪਹਾੜਾਂ ਵੱਲ। ਔਰ ਅੱਜ ਵੀ ਤੁਸੀਂ ਅਕਾਲ ਤਖਤ ਦੇ ਬਿਹਾਈਂਡ ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇਖਦੇ ਹੋ, 30 ਸਿੰਘ ਨੇ, ਔਰ ਉਹਦਾ ਵੇਰਵਾ ਤੁਸੀਂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ 30 ਸਿੰਘਾਂ ਨੂੰ ਕਿਵੇਂ ਚਾਅ ਚੜਿਆ ਸ਼ਹੀਦੀ ਦਾ, ਸ਼ਹੀਦੀ ਗਾਨੇ ਕਿਵੇਂ ਹਰਮੰਦਰ ਸਾਹਿਬ 'ਚੋਂ ਫਿਰ ਕੇਸਰੀ ਉਸ ਪਹਿਰਾਵੇ 'ਚ, ਔਰ ਉਹ ਜਿਵੇਂ ਜੰਗ ਮਚਾਉਂਦੇ ਨੇ ਉਹਦੇ 'ਚ। ਜਿਵੇਂ ਉਹਦੇ ਨਾਲ ਆਇਆ ਅਬਦਾਲੀ ਦੇ ਹਿਸਟੋਰੀਅਨ ਕਾਜ਼ੀ ਨੂਰਦੀਨ ਕੀ ਉਹਨਾਂ ਦਾ ਨਾਂ ਹੈ, ਸਰ ਕਪੂਰ ਸਿੰਘ ਹੋਰਾਂ ਨੇ ਉਸ ਵਰਕ ਦਾ ਉਹਨੂੰ ਅੰਗਰੇਜ਼ੀ ਦੇ ਵਿੱਚ ਵੀ ਟਰਾਂਸਲੇਟ ਕੀਤਾ। ਉਹਨੇ ਕਿਹਾ ਵੀ ਇੰਨਿਆਂ ਦੇ ਉਹਨਾਂ ਨੇ ਆਹੂ ਲਾਏ, ਉਹ 30 ਜਿਹੜੇ ਉਹਨੇ ਕਿਹਾ ਦੇਰ ਵਾਜ਼ ਨੋ ਗ੍ਰੇਨ ਆਫ ਫੀਅਰ ਇਨ ਦੇਅਰ ਸਕਿਨ, ਕਿ ਉਹਨਾਂ ਦੀ ਖਲੜੀ ਦੇ ਵਿੱਚ ਕੋਈ ਡਰ ਨਾਂ ਦੀ ਚੀਜ਼ ਨਹੀਂ ਸੀ। ਔਰ ਕਿਵੇਂ ਉਹਨਾਂ ਨੇ ਜੂਝ ਕੇ ਸ਼ਹੀਦੀ ਪਾਈ। ਹੁਣ ਉਹਨਾਂ ਨੂੰ ਗੁਰਮਤ ਦੀ ਸਮਝ ਨਹੀਂ ਸੀ। ਇਹ ਜਿਹੜੇ ਅੱਜ ਦੇ ਜਿਹੜੇ ਇਹ ਜਾਲੀ ਜਿਹੇ ਕਿਸਮ ਦੇ ਆਪਣੇ ਆਪ ਨੂੰ ਸਕਾਲਰ ਕਹਿਣ, ਇਹਨਾਂ ਨੂੰ ਸਮਝ ਹੈ ਵੀ ਅਕਾਲ ਤਖਤ ਦੀ ਅਹਿਮੀਅਤ ਕੀ ਹੈ। ਤਖਤਾਂ ਦੇ ਤਖਤ ਥਰੋਨ ਹੁੰਦੇ ਨੇ, ਸੀਟ ਆਫ ਪਾਵਰ ਹੁੰਦੀ ਹੈ। ਤਖਤਾਂ ਦੇ ਉੱਤੇ ਹਥਿਆਰ ਰੱਖੇ ਹੋਏ ਨੇ, ਸਾਰੇ 5 ਤਖਤ ਨੇ। ਹਾਲਾਂ ਗੁਰੂ ਵੱਲੋਂ ਬਣਾਇਆ ਇੱਕੋ ਹੀ ਤਖਤ ਹੈ ਅਕਾਲ ਤਖਤ, ਬਾਕੀ ਬਾਅਦ ਦੇ ਵਿੱਚ ਜਿਹੜੇ ਨੇ ਪੰਥ ਨੇ ਡਿਕਲੇਅਰ ਕੀਤੇ ਨੇ। ਇਹ ਤਖਤ ਦਮਦਮਾ ਸਾਹਿਬ ਤਾਂ
65-66 ਦੇ ਪੀਰੀਅਡ 'ਚ ਬਣਾਇਆ ਗਿਆ। ਲੇਕਿਨ ਅਕਾਲ ਤਖਤ ਸੁਪਰੀਮ ਇਸ ਲਈ ਵੀ ਹੈ ਕਿਉਂਕਿ ਗੁਰੂ ਸਾਹਿਬਾਨ ਦੇ ਉਸ ਪੀਰੀਅਡ 'ਚ ਔਰ ਸਾਰੀ ਸਾਡੀ ਸਟਰਗਲ ਜਿਹੜੀ 18ਵੀਂ ਸਦੀ ਦੀ ਆਰਮਡ ਸਟਰਗਲ ਉਹ ਅਗਵਾਈ ਅਕਾਲ ਤਖਤ ਤੋਂ ਸੀ ਜੀ। ਜੇ ਭਾਈ ਮਨੀ ਸਿੰਘ ਹੋਰਾਂ ਦੀ ਸ਼ਹਾਦਤ ਹੁੰਦੀ ਹੈ, ਜਿਹੜੇ ਹਰਮੰਦਰ ਸਾਹਿਬ ਦੇ ਗ੍ਰੰਥੀ ਸਨ, ਮੁੱਖ ਵੱਡੇ ਸਕਾਲਰ ਵਿਦਵਾਨ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ, ਤੇ ਉਹਨਾਂ ਨੇ ਹੁਣ ਜਦੋਂ ਵਿਸਾਖੀ ਔਰ ਦੀਵਾਲੀ ਇਹ ਵੀ ਇਵੇਂ ਹੀ ਹੈ ਜਿਵੇਂ ਪਾਰਲੀਮੈਂਟ ਦੇ 2 ਸੈਸ਼ਨ ਹੁੰਦੇ ਨੇ, ਇੱਕ ਉਹਨੂੰ ਸਮਰ ਕਹਿੰਦੇ ਨੇ, ਇੱਕ ਵਿੰਟਰ ਕਹਿੰਦੇ ਨੇ, ਇਹ ਵੀ 2 ਸੈਸ਼ਨ ਹੀ ਸਨ ਕਿ ਭਾਈ ਇੱਕ ਸਰਬੱਤ ਖਾਲਸਾ ਵਿਸਾਖੀ ਦੇ ਮੌਕੇ ਹੈ ਜਿਹੜਾ ਸਮਰ ਅਪ੍ਰੈਲ 'ਚ ਹੁੰਦੀ ਹੈ, ਔਰ ਇੱਕ ਜਿਹੜਾ ਉਹ ਦੀਵਾਲੀ ਦੇ ਜਿਹੜਾ ਅਕਤੂਬਰ ਨੂੰ। ਹਾਂ, ਐਮਰਜੈਂਸੀ ਦੇ ਵਿੱਚ ਵੀ ਜੇ ਕੋਈ ਆਇਆ ਕਿ ਜੀ ਉਹਨੂੰ ਆ ਰਿਹਾ ਅਬਦਾਲੀ ਜਾਂ ਕੋਈ, ਤੇ ਉਹ ਐਮਰਜੈਂਸੀ ਸੈਸ਼ਨ ਵੀ ਸੱਦਿਆ ਜਾਂਦਾ ਸੀ। ਲੇਕਿਨ ਇਹ 2 ਸੈਸ਼ਨ ਪੋਲੀਟੀਕਲ ਡਿਸੀਜਨ ਸਨ। ਭਾਈ ਮਨੀ ਸਿੰਘ ਦੀ ਸ਼ਹਾਦਤ ਵੀ ਇਸ ਲਈ ਹੋਈ ਕਿਉਂਕਿ ਉਹਨਾਂ ਨੇ ਇੱਕ ਵਾਰ ਕਿਹਾ ਕਿ ਵੀ ਚਲੋ ਉਹ ਤਾਂ ਆਂਦਾ ਹੀ ਨੇ ਵੀ ਇੱਕ ਵੱਡਾ ਮੇਲਾ ਲਗਾਉਣ ਦੀ ਵੀ ਇਜਾਜ਼ਤ ਹੋਏ, ਵੀ ਦੂਰ ਦਰਾਡਿਓਂ ਜਿਹੜੇ ਗ੍ਰਸਤੀ ਸਿੱਖ ਵੀ ਨੇ ਜਿਹੜੇ ਵਿਚਾਰੇ ਕਈ ਸਮੇਂ ਤੋਂ ਦਰਸ਼ਨ ਨਹੀਂ ਕਰ ਸਕੇ, ਮੁਗਲਿਆ ਹਕੂਮਤ ਨੇ ਰੱਖ ਦਿੱਤਾ ਜੀ ਇੰਨਾ ਅਸੀਂ ਸਿਕਿਉਰਿਟੀ ਦਾ ਪ੍ਰਬੰਧ ਹੈ ਤੇ ਬਾਕੀ ਤੁਸੀਂ, ਪਰ ਨੀਅਤ ਉਹਨਾਂ ਦੀ ਸੀ ਕਿ ਵੀ ਸਿੱਖ ਇਕੱਠੇ ਹੋਣਗੇ ਘੇਰ ਕੇ ਮਾਰ ਦਿਓ ਇਹਨਾਂ ਨੂੰ, ਕੱਲੇ ਕੱਲੇ ਕਿੱਥੇ ਲੱਭਦੇ ਫਿਰਦੇ। ਭਾਈ ਸਾਹਿਬ ਨੂੰ ਪਤਾ ਲੱਗਾ ਅੰਦਰੂਨੀ ਖਬਰ, ਉਹਨਾਂ ਨੇ ਜਥਿਆਂ ਤੱਕ ਸੁਨੇਹਾ ਪਹੁੰਚਾਤਾ ਵੀ ਮਤ ਆਓ। ਫਿਰ ਵੀ ਕੁਛ ਆਏ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ। ਔਰ ਭਾਈ ਮਨੀ ਸਿੰਘ ਹੋਰਾਂ ਦੀ ਸ਼ਹੀਦੀ ਇਸ ਲਈ ਹੈ, ਉਹਨਾਂ ਨੂੰ ਕਿਹਾ ਗਿਆ ਜੀ ਦਿਓ ਤੁਸੀਂ ਜਿਹੜਾ ਟੈਕਸ ਦੇਣਾ ਸੀ, ਉਹਨੇ ਕਿਹਾ ਤੁਸੀਂ ਲੱਗਣ ਹੀ ਨਹੀਂ ਦਿੱਤਾ, ਇਕੱਠ ਹੋਣ ਹੀ ਨਹੀਂ ਦਿੱਤਾ। ਹਾਲਾਂ ਉਹਨਾਂ ਤੋਂ ਦੁੱਗਣੇ ਭਾਈ ਸਾਹਿਬ ਨੂੰ ਤਾਂ ਸੋਨੇ ਨਾਲ ਤੋਲਣ ਵਾਲੇ ਵੀ ਜਿਹੜੇ ਦੂਸਰੇ ਦੁਨੀਆਦਾਰੀ ਸਿੱਖ ਸਨ, ਉਹਨਾਂ ਨੇ ਕਿਹਾ ਵੀ ਗੱਲ ਇਹ ਨਹੀਂ ਹੈ। ਬਿਲਕੁਲ, ਜਦੋਂ ਅਸੀਂ ਇਹ ਕਹਿੰਦੇ ਆ ਵੀ ਸਿੱਖ ਦਾ ਮਤਲਬ ਡਿਫਾਈਨਸ ਹੈ, ਹੁਣ ਉਹ ਬਿਰਧ ਉਮਰ ਦੇ ਵਿੱਚ ਭਾਈ ਮਨੀ ਸਿੰਘ ਬੰਦ ਕਟਵਾ ਕੇ ਸ਼ਹੀਦੀ ਕਬੂਲਦੇ ਨੇ। ਉਹਨਾਂ ਨੂੰ ਨਹੀਂ ਸੀ ਪਤਾ ਵੀ ਦਰਬਾਰ ਸਾਹਿਬ ਔਰ ਅਕਾਲ ਤਖਤ ਤੇ ਜੇ ਤੁਸੀਂ ਖਾਲਸੇ ਦੇ ਦਲਾਂ ਨੂੰ ਸੱਦਦੇ ਹੋ ਤੇ ਉਹਦਾ ਉਹ ਜਿਹੜਾ ਉਹ ਗੁਰਮਤ ਹੈ ਕਿ ਮਨਮਤ ਹੈ। ਸੋ ਇਹ ਸਾਰੇ ਲੋਕ, ਔਰ ਇਹ ਜਦੋਂ ਅਸੀਂ ਦੇਖ ਫਿਰ ਕਿੰਨੀਆਂ ਉਦਾਹਰਨਾਂ ਨੇ। ਹੁਣ ਜੂਨ 84 ਚ ਜਿਹੜਾ ਇਤਿਹਾਸਕ ਚੀਜ਼ਾਂ ਦਾ ਨੁਕਸਾਨ ਹੋਇਆ, ਉਹਨਾਂ 'ਚ ਇੱਕ ਵੱਡਾ ਨੁਕਸਾਨ ਸੀ ਇਮਲੀ ਦਾ ਰੁੱਖ, ਜਿਹੜਾ ਦਰਬਾਰ ਸਾਹਿਬ ਦੇ ਜਿਹੜਾ ਅਕਾਲ ਤਖਤ ਦੇ ਬਿਲਕੁਲ ਸਾਹਮਣੇ ਸੀ। ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਵੱਲੋਂ ਤਲਬ ਕਰਨ ਦਾ ਇਤਿਹਾਸ ਆਉਂਦਾ ਤੇ ਉਹਦੇ 'ਚ ਇਹੀ ਸੀ ਕਿ ਵੀ ਇਹਨੂੰ ਇਮਲੀ ਦੇ ਰੁੱਖ ਨਾਲ ਬੰਨ੍ਹ ਕੇ ਜਿਹੜਾ ਉਹ ਕੋਰੜੇ ਮਾਰੋ, ਬਦ ਅਖਲਾਕੀ ਜਾਂ ਜੋ ਵੀ ਉਸ ਵੇਲੇ ਦਾ ਚਾਰਜ ਸੀ। ਹਾਲਾਂ ਮਹਾਰਾਜਾ ਨੇ ਆਪ ਹੀ ਪਿੱਠ ਰੰਗੀ ਕਰ ਦਿੱਤੀ ਔਰ ਜਿਹੜਾ ਇਕੱਠੇ ਸੀ ਉਹਨਾਂ ਨੂੰ ਮਾਫੀ ਦਵਾ ਦਿੱਤੀ। ਪਰ ਗੱਲ ਉਸ ਇਮਲੀ ਦੇ ਦਰਖਤ ਦੀ ਵੀ ਹੈ ਜਿਹੜਾ ਜੂਨ 84 ਦੇ ਹਮਲੇ ਤੋਂ ਬਾਅਦ ਮੁੜ ਕੇ ਉਹਦੇ ਤੇ ਗੋਲਾ ਵੱਜਾ ਔਰ ਉਹ ਤਬਾਹ ਹੋਇਆ। ਬਾਰ-ਬਾਰ ਉਹਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਅਜੇ ਤੱਕ ਸਫਲ ਨਹੀਂ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਗੁਰਦੁਆਰੇ ਦੇ ਵਿੱਚ ਕੋਰੜੇ ਤਾਂ ਨਹੀਂ ਮਾਰੇ ਜਾਂਦੇ। ਜੇ ਤੁਸੀਂ ਇਹ ਕਹਿਣਾ ਹੋਏ ਕਿ ਜੀ ਇਹ ਤਾਂ ਸਿਰਫ ਇਬਾਦਤ ਦੀ ਥਾਂ ਹੈ, ਇਹਦਾ ਮਤਲਬ ਹੈ ਤਖਤ ਸੀ, ਤਖਤ ਦੇ ਉੱਤੇ ਪਟੀਸ਼ਨ ਵੀ ਹੁੰਦੀ ਹੈ, ਤਖਤ ਤੋਂ ਸਜ਼ਾ ਵੀ ਸੁਣਾਈ ਜਾਂਦੀ ਹੈ, ਸਜ਼ਾ ਐਗਜ਼ੀਕਿਊਟ ਵੀ ਕੀਤੀ ਜਾਂਦੀ ਹੈ। ਔਰ ਸਾਰੇ ਮੋਰਚੇ ਪੋਲੀਟੀਕਲੀ ਜੇ ਅਸੀਂ ਗੱਲ ਕਰੀਏ ਉਦੋਂ ਨਹੀਂ ਇਹਨਾਂ ਨੂੰ ਤਕਲੀਫ ਹੋਈ ਗਾਂਧੀ ਔਰ ਦੂਜਿਆਂ ਨੂੰ ਜਦੋਂ ਇਹ ਚਾਬੀਆਂ ਦਾ ਮੋਰਚਾ ਫਤਹ ਕੀਤਾ ਤੇ ਗਾਂਧੀ ਨੇ ਕਿਹਾ ਕਿ ਜੀ ਇਹ ਪਹਿਲੀ ਤੁਸੀਂ ਆਜ਼ਾਦੀ ਦੀ ਬੈਟਲ ਜਿੱਤ ਲਈ ਆ, ਹੁਣ ਭਾਰਤ ਨੂੰ ਆਜ਼ਾਦ ਕਰਾਓ। ਸਾਰੇ ਮੋਰਚੇ ਅੰਗਰੇਜ਼ਾਂ ਦੇ ਖਿਲਾਫ ਕਿੱਥੋਂ ਚੱਲਦੇ ਸੀ। ਫਿਰ ਉਹੀ ਜਦੋਂ ਐਮਰਜੈਂਸੀ ਇੰਦਰਾ ਗਾਂਧੀ ਨੇ ਲਾਈ, ਬਾਕੀ ਸਭ ਸੁਸਰੀ ਵਾਂਗ ਸੌਂ ਗਏ। ਇਸੇ ਹੀ ਅਕਾਲ ਤਖਤ ਜਿਹਨੂੰ ਢਾਇਆ ਇੰਦਰਾ ਗਾਂਧੀ ਨੇ ਬਾਅਦ ਦੇ ਵਿੱਚ, ਇਸੇ ਚੋਂ ਸੀ ਕਿ ਵੀ ਇੱਥੋਂ ਹੀ ਐਮਰਜੈਂਸੀ ਦੇ ਖਿਲਾਫ ਵੀ ਮੋਰਚੇ ਲੱਗੇ। ਉਹਨਾਂ ਨੇ ਕਿਹਾ ਜੀ ਇਹਨਾਂ ਦੀ ਗੱਲ ਹੀ ਮੁਕਾ ਦਿਓ ਸਾਰੀ। ਸੋ ਮੈਂ ਸਮਝਦਾ ਵੀ ਇਸ ਦਲੀਲ ਦੇ ਵਿੱਚ ਵੀ ਕੋਈ ਵੇਟੇਜ ਨਹੀਂ ਹੈ। ਹਾਲਾਂ ਮੈਂ ਕੁਦਰਤੀ ਇਹ ਦੇਖਿਆ ਕਿ ਵੀ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ 'ਚ ਵੀ ਉਹਨਾਂ ਨੇ, ਹਾਲਾਂ ਤੁਸੀਂ ਜਦੋਂ ਮਹਾਨ ਕੋਸ਼ ਦੇਖਦੇ ਹੋ ਅੰਗਰੇਜ਼ੀ ਪੀਰੀਅਡ 'ਚ ਲਿਖਿਆ ਹੋਇਆ, ਉਸ ਪੀਰੀਅਡ 'ਚ ਅਜੇ ਅਕਾਲ ਤਖਤ ਦੂਜਾ 1925 ਤੱਕ ਤਾਂ ਉੱਥੇ ਮਹੰਤ ਉਹੀ ਬੈਠੇ ਸੀ, ਮਹੰਤ ਬੈਠੇ ਸੀ ਜਾਂ ਪੁਜਾਰੀ ਬੈਠੇ ਸੀ। ਲੇਕਿਨ ਗੁਰਦੁਆਰਾ ਕੀ ਹੈ, ਇਸ ਦੇ ਥੱਲੇ ਭਾਈ ਕਾਹਨ ਸਿੰਘ ਨਾਭਾ ਨੇ ਕਿਹਾ ਸਿੱਖਾਂ ਦਾ ਗੁਰਦੁਆਰਾ। ਇਹ ਹੁਣ ਆਮ ਗੁਰਦੁਆਰੇ ਨੂੰ ਡਿਫਾਈਨ ਕੀਤਾ। ਮੈਂ ਤਾਂ ਤਖਤਾਂ ਦੇ ਹਵਾਲੇ ਨਾਲ ਖਾਸ ਤੌਰ ਤੇ ਅਕਾਲ ਤਖਤ ਇਹਦੀ ਇਹ ਪਰੰਪਰਾ ਰਹੀ ਹੈ ਕਿ ਇਹਨੂੰ ਜਿਹੜਾ ਡਿਫੈਂਡ ਕਰਨਾ, ਸ਼ਹੀਦੀ ਪਾਉਣੀ, ਇਹ ਸੀਟ ਆਫ ਪਾਵਰ ਹੈ, ਸਾਡੀ ਟੈਂਪਰਲ ਸੀਟ ਹੈ ਔਰ ਸਾਡੇ 'ਚ ਮੀਰੀ ਪੀਰੀ ਇਨਸੈਪਰੇਬਲ ਨੇ। ਇਹੀ ਕਾਰਨ ਹੈ ਕਿ ਹਰ ਗੁਰਦੁਆਰੇ 'ਚ ਇੱਕ ਨਿਸ਼ਾਨ ਸਾਹਿਬ ਹੁੰਦਾ ਹੈ, ਲੇਕਿਨ ਉੱਥੇ 2 ਨਿਸ਼ਾਨ ਸਾਹਿਬ ਨੇ ਕਿਉਂਕਿ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਵੀ ਮੀਰੀ ਤੇ ਪੀਰੀ ਇਹ ਇਕੱਠੇ ਨੇ। ਔਰ ਇਹੀ ਕਿਰਪਾਨ ਤਾਂ 6ਵੇਂ ਪਾਤਸ਼ਾਹ ਇੱਕ ਵੀ ਪਾ ਸਕਦੇ ਸੀ। ਬਾਬਾ ਬੁੱਢਾ ਜੀ ਨੇ ਜਦੋਂ ਉਹਨਾਂ ਨੂੰ ਪਹਿਨਾਏ ਕਿਉਂ ਪਾਈਆਂ ਉਹਨਾਂ ਨੇ,
ਔਰ ਜਿਹੜੀ ਪਹਿਲੀ ਵਾਰ ਭਾਈ ਨੱਥਾ ਤੇ ਅਬਦੁੱਲਾ ਉਹਨਾਂ ਗੁਰੂ ਕੇ ਪਹਿਲੇ ਰਬਾਬੀਆਂ ਨੇ, ਰਬਾਬੀ ਢਾਡੀਆਂ ਨੇ ਗਾਈ, ਉਹ ਸੀ ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਹੁਣ ਬੱਧੀਆਂ ਲਫ਼ਜ਼ ਹੈ, ਕਿਰਪਾਨਾਂ ਬੰਨੀਆਂ ਤਾਂ ਨਹੀਂ ਜਾਂਦੀਆਂ, ਪਹਿਨੀਆਂ ਜਾਂਦੀਆਂ। ਉਹਨਾਂ ਨੇ ਕਿਉਂ ਕਿਹਾ ਬੱਧੀਆਂ? ਕਿ ਬਈ ਇਹ ਇਨਸੈਪਰੇਬਲ ਨੇ, ਮੀਰੀ ਔਰ ਪੀਰੀ ਕਦੇ ਸੈਪਰੇਟ ਨਹੀਂ ਹੋ ਸਕਦਾ। ਰਾਜ ਸ਼ਕਤੀ ਔਰ ਜਿਹੜਾ ਰੂਹਾਨੀ ਜੀਵਨ ਹੈ ਉਹ ਟੁਗੈਦਰ ਹੈ। ਉਸ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਸੋ ਜ਼ਾਹਰ ਹੈ ਕਿ ਮੀਰੀ ਪੀਰੀ ਅਕਾਲ ਤਖਤ ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ 20ਵੀਂ ਸਦੀ ਦੇ ਉਹ ਮਹਾਨ ਸੂਰਮੇ ਨੇ ਜਿਨ੍ਹਾਂ ਨੇ ਉਸੇ ਰਵਾਇਤ ਨੂੰ ਅੱਗੇ ਤੋਰਦਿਆਂ, ਜੋ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਬਾਬਾ ਦੀਪ ਸਿੰਘ ਸ਼ਹੀਦ ਦਮਦਮਾ ਸਾਹਿਬ ਤੋਂ ਆ ਕੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ 18ਵੀਂ ਸਦੀ ਦੇ ਸਿੰਘਾਂ ਦੇ ਉਸ ਵਾਂਗ 20ਵੀਂ ਸਦੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਕਾਲ ਤਖਤ ਦੀ ਅਜ਼ਮਤ ਕੀ ਹੈ। ਮੀਰੀ ਪੀਰੀ ਦੀ ਰਾਖੀ ਦੇ ਲਈ ਉਹਨਾਂ ਨੇ ਸਿੱਖ ਰਾਜ ਦੀ ਕਾਇਮੀ ਦੇ ਲਈ, ਖਾਲਿਸਤਾਨ ਦੀ ਨਹੀਂ, ਉਹਨਾਂ ਪਵਿੱਤਰ ਸ਼ਹੀਦਾਂ ਦੇ ਖੂਨ ਦੇ ਡੁੱਲਣ ਦੇ ਨਾਲ ਹੀ ਧਰੀ ਗਈ ਹੈ। ਔਰ ਭਾਈ ਕਾਨ ਸਿੰਘ ਨਾਭਾ ਕਹਿੰਦੇ ਨੇ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ ਇਹ ਹੈ, ਤਾਲਿਬੇ ਇਲਮ, ਕਿਉਂਕਿ ਇੱਥੇ ਤੁਸੀਂ ਗੁਰਬਾਣੀ ਵੀ ਤੁਹਾਡਾ ਜਿਹੜੀ ਹੈ ਤੁਸੀਂ ਉਸ ਤੋਂ ਸਿੱਖਿਆ ਲੈਂਦੇ ਹੋ। ਅਦਰਵਾਈਜ਼ ਵੀ ਜਦੋਂ ਅਸੀਂ ਦੇਖਦੇ ਹਾਂ ਗੁਰਮਤ ਵਿਦਿਆ ਦੇਣੀ ਪੜ੍ਹਾਉਣੀ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਉਪਦੇਸ਼ਕ ਆਚਾਰੀਆ। ਹੁਣ ਇਹ ਕਿਉਂਕਿ ਸੰਸਕ੍ਰਿਟਾਈਜ਼ਡ ਵਰਡ ਨੇ ਕਿ ਵੀ ਜਿਹੜੇ ਰੂਹਾਨੀ ਪਿਆਸ ਰੱਖਦੇ ਨੇ ਉਹਨਾਂ ਲਈ ਜਦੋਂ ਉਹ ਗੁਰਦੁਆਰੇ ਆਉਂਦੇ ਨੇ, ਗੁਰਬਾਣੀ ਸੁਣਦੇ ਨੇ, ਪੜ੍ਹਦੇ ਨੇ, ਤੇ ਉਹਨਾਂ ਦੀ ਰੂਹਾਨੀਅਤ ਦੀ ਜਿਹੜੀ ਪਿਆਸ ਹੈ ਉਹ ਤ੍ਰਿਪਤ ਹੁੰਦੀ ਹੈ। ਰੋਗੀਆਂ ਲਈ ਸ਼ਫਾਖਾਨਾ, ਕਿਉਂਕਿ ਇਹ ਵੀ ਪੁਰਾਤਨ ਗੁਰਦੁਆਰਿਆਂ 'ਚ ਉਦੋਂ ਅਜੇ ਹਸਪਤਾਲ ਨਹੀਂ ਸੀ ਬਣੇ ਹੋਏ ਜਦੋਂ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ। ਹੁਣ ਤਾਂ ਗੁਰਦੁਆਰਿਆਂ ਦੇ ਨਾਲ ਵੀ ਕਿੰਨੇ ਕੋਈ ਗੁਰੂ ਨਾਨਕ ਮਿਸ਼ਨ, ਕੋਈ ਗੁਰੂ ਤੇਗ ਬਹਾਦਰ, ਲੇਕਿਨ ਉਦੋਂ ਵੀ ਭਾਵੇਂ ਉਹ ਆਮ ਸਾਧੂ ਕਿਸਮ ਦੇ ਲੋਕ ਹੀ ਆ ਕੇ ਗੁਰਦੁਆਰਿਆਂ 'ਚ ਰੁਕਦੇ ਸੀ, ਹਰ ਜਿਹੜਾ ਸਿੱਖੀ ਦਾ ਪ੍ਰਚਾਰ ਕਰਨ ਵਾਲਾ ਹੈ ਉਹਨੂੰ, ਕਿਉਂਕਿ ਹਰਬਲ ਮੈਡੀਸਨ ਸੀ, ਬਹੁਤੀਆਂ ਬੂਟੀਆਂ ਬਾਟੀਆਂ ਸੀ, ਉਹਨਾਂ ਨੂੰ ਇਹ ਗਿਆਨ ਹੁੰਦਾ ਸੀ ਔਰ ਉਹ ਉਹਨਾਂ ਨੂੰ ਪਤਾ ਹੁੰਦਾ ਸੀ ਕਿਸੇ ਦਾ ਬੱਚਾ ਬਿਮਾਰ ਹੈ, ਕਿਸੇ ਦਾ ਦੂਜਾ, ਵੀ ਗੁਰਦੁਆਰੇ ਜਾਓ ਉੱਥੇ ਆਪਣੇ ਜਿਹੜਾ ਉਸ ਨੂੰ ਦਵਾ ਦਾਰੂ ਵੀ ਮਿਲੇਗਾ, ਦਵਾਈ ਬੂਟੀ ਕਹਿੰਦੇ ਸੀ, ਦਵਾਈ ਬੂਟੀ ਮਿਲ ਗਈ। ਸੋ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਉਪਦੇਸ਼ਕ ਆਚਾਰੀਆ, ਰੋਗੀਆਂ ਲਈ ਸ਼ਫਾਖਾਨਾ, ਬਿਮਾਰਾਂ ਲਈ, ਭੁੱਖਿਆਂ ਲਈ ਅੰਨਪੂਰਨਾ, ਲੰਗਰ 24 ਘੰਟੇ ਲੰਗਰ ਚੱਲ ਰਿਹਾ, ਜਿਹੜਾ ਭੁੱਖਾ ਹੈ ਉਹਨੂੰ ਪਤਾ ਹੈ, ਔਰ ਕੋਈ ਜ਼ਾਤ ਪਾਤ ਰੰਗ ਨਸਲ ਧਰਮ ਦਾ ਵਿਤਕਰਾ ਨਹੀਂ। ਔਰ ਇੰਪੋਰਟੈਂਟ ਇਸਤਰੀ ਜਾਤੀ ਦੀ ਪੱਤ ਰੱਖਣ ਲਈ ਲੋਹਮਈ ਦੁਰਗ, ਦੁਰਗ ਕਿਲੇ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ, ਹਿੰਦੀ ਦੇ ਵਿੱਚ ਵੀ, ਕਿ ਭਾਈ ਇਹ ਸਾਡੇ ਕਿਲੇ ਵੀ ਨੇ, ਇੱਥੇ ਕੱਲ ਨੂੰ ਕੋਈ ਹਮਲਾਵਰ ਆਉਂਦਾ ਹੈ, ਕਿਸੇ ਦੀ ਇੱਜ਼ਤ ਸੁਰੱਖਿਅਤ ਨਹੀਂ ਹੈ, ਕੋਈ ਇਸਤਰੀ ਜਿਹੜੀ ਅਵਲ ਹੈ ਉਹਨੂੰ ਲੱਗਦਾ ਵੀ ਮੇਰੀ ਜ਼ਿੰਦਗੀ ਖਤਰੇ 'ਚ ਹੈ, ਮੇਰੀ ਪੱਤ ਖਤਰੇ 'ਚ ਹੈ, ਉਹ ਗੁਰਦੁਆਰੇ ਆਏਗੀ ਔਰ ਉਹਨੂੰ ਡਿਫੈਂਡ ਕਰੇਗਾ। ਡਿਫੈਂਡ ਕਾਹਦੇ ਨਾਲ ਕਰੋਗੇ ਜੀ? ਮਾਲਾ ਨਾਲ ਕਰੋਗੇ। ਜ਼ਾਹਰ ਹੈ ਉਹਨਾਂ ਨੇ ਇਸ ਦੇ ਲਈ ਲੋਹਮਈ ਆਇਰਨ ਫੋਰਟ ਨੇ ਸਾਡੇ ਗੁਰਦੁਆਰੇ, ਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਸਥਾਨ ਹੈ। ਕੋਈ ਵੀ ਉੱਤਾ ਨਿਸ਼ਾਨ ਦੇਖਦਾ ਸੀ ਉਹਨੂੰ ਪਤਾ ਹੁੰਦਾ ਸੀ ਕਿ ਭਾਈ ਇੱਥੇ ਰਹਿਣ ਲਈ ਥਾਂ ਵੀ ਮਿਲੇਗੀ, ਖਾਣ ਲਈ ਭੋਜਨ ਵੀ ਮਿਲੇਗਾ, ਦਵਾ ਦਾਰੂ ਵੀ ਹੈ, ਇਬਾਦਤ ਵੀ ਹੈ, ਪਰ ਇਹ ਸਾਡੇ ਕਿਲੇ ਵੀ ਨੇ। ਸੋ ਅੱਜ ਵੀ ਇਹ ਜਿਹੜੇ ਅੱਜ ਜਿਸ ਕਿਸਮ ਦੇ ਇਹ ਹਿੰਦੂ ਤਵੀ ਭੂਤਰੇ ਹੋਏ ਨੇ, ਇਹ ਭਾਰਤ ਭਰ ਦੇ ਸਿੱਖਾਂ ਨੂੰ ਜਿੱਥੇ ਵੀ ਨੇ ਉਹ ਗੁਰਦੁਆਰਿਆਂ ਨੂੰ ਫੋਰਟੀਫਾਈ ਕਰਨ, ਗੁਰਦੁਆਰਿਆਂ ਦੇ ਚਾਰ ਚਫੇਰੇ ਔਰ ਪੁਰਾਤਨ ਤੁਸੀਂ ਗੁਰਦੁਆਰੇ ਜੇ ਦੇਖੋ ਉਹ ਕਿਲਿਆਂ ਵਾਂਗ ਹੀ ਬਣਦੇ ਸੀ, ਉਹਦੇ ਬਾਰ-ਬਾਰ ਥਾਂ ਹੁੰਦੀ ਸੀ ਉਹਨੂੰ ਡਿਫੈਂਡ ਕਰਨ ਦੇ ਲਈ। ਔਰ ਜਦੋਂ ਕਿਤੇ ਕੁਝ ਵੀ ਐਸਾ ਵਾਪਰਿਆ, ਈਵਨ ਅਨਫੋਰਚੂਨੇਟਲੀ ਜੇ 1947 ਦੇ ਪਾਗਲਪਨ ਦੇ ਦੌਰ ਨੂੰ ਵੀ ਦੇਖੀਏ ਦੂਸਰੇ ਪਾਸੇ, ਤੇ ਬਹੁਤ ਸਾਰਿਆਂ ਨੂੰ ਹੁੰਦਾ ਸੀ ਵੀ ਗੁਰਦੁਆਰੇ ਇਕੱਠੇ ਹੋ ਜਾਓ, ਔਰ ਆਪਣੇ ਆਪ ਨੂੰ ਡਿਫੈਂਡ ਵੀ ਕੀਤਾ ਉਹਨਾਂ ਨੇ, ਕਈ ਥਾਂ ਉਹਨਾਂ ਨੇ ਜਿਹੜਾ ਉਹ ਸ਼ਹੀਦੀਆਂ ਵੀ ਪਾਈਆਂ। ਸੋ ਮੈਂ ਸਮਝਦਾ ਵੀ ਇਹ ਜਿਹੜਾ ਆਰਗੂਮੈਂਟ ਹੈ ਇਹ ਬਿਲਕੁਲ ਉਵੇਂ ਹੀ ਜਿਹੜਾ ਬਿਲਕੁਲ ਪੀਤਲਾ ਜਿਹੜਾ ਜਿਵੇਂ ਕਿ ਬਾਕੀ ਜਿਹੜੇ ਨੇ ਉਸ ਦੇ ਮੁਤਾਬਕ ਕਿ ਜੀ ਇਵੇਂ ਨਾ ਹੋ ਜਾਂਦਾ, ਉਵੇਂ ਨਾ ਹੋ ਜਾਂਦਾ। ਔਰ ਸੈਕੰਡਲੀ ਜੇ ਅਕਾਲ ਤਖਤ ਤੇ ਸੰਤਾਂ ਦੇ ਜਾਣ ਕਰਕੇ ਜਿਹੜੀ ਫੌਜ ਆਈ, ਤੇ ਇੱਕ ਆਰਗੂਮੈਂਟ ਜਿਹੜਾ ਆਮ ਲੋਕ ਵੀ ਦਿੰਦੇ ਨੇ ਕਿ ਜਿਹੜੇ 37 ਇਤਿਹਾਸਕ ਗੁਰਦੁਆਰਿਆਂ ਤੇ ਤੁਸੀਂ ਫੌਜ ਵਾੜੀ, ਟੈਂਕ ਵੀ ਲਿਆਂਦੇ ਤਨ ਹੋਰ,
ਉੱਥੇ ਕਿਹੜੇ ਪਿੰਡਾਂ ਵਾਲੇ ਬੈਠੇ ਹੋਏ ਸੀ। ਸੋ ਇਹ ਇੱਕ ਉਹਨਾਂ ਨੇ ਸਿੱਖ ਕੌਮ ਨੂੰ ਸਬਕ ਸਿਖਾਉਣ ਦੇ ਲਈ ਟੋਟਲ ਵਾਰ ਸਿੱਖਾਂ ਦੇ ਉੱਤੇ ਵਿੱਢੀ ਔਰ ਸਿੱਖਾਂ ਦੇ ਸਰਬਨਾਸ਼ ਦੀ ਜੰਗ ਅੱਜ ਜਿਹੜੀ ਹੈ 41 ਵਰਿਆਂ ਬਾਅਦ ਵੀ ਬਰਾਬਰ ਜਾਰੀ ਹੈ, ਪਰ ਖਾਲਸੇ ਨੇ ਵੀ ਉਸ ਦਾ ਡਟਵਾਂ ਰਿਸਪੌਂਸ ਦਿੱਤਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।